अस्सलाम वालेकुम नाज़रीन। ਅੱਜ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਤੇ ਸਾਡੇ ਨਾਲ ਜੁੜੇ ਨੇ ਸੱਤ ਸਮੁੰਦਰੋਂ ਪਾਰ ਸਰਦਾਰ ਜੀ। ਉਹਨਾਂ ਨਾਲ ਗੱਲਬਾਤ ਕਰਨੇ ਆ। ਇੱਕ ਤੇ ਉਹਨਾਂ ਨੂੰ ਪੁੱਛਣਾ ਹੈ ਕਿ ਪਾਕਿਸਤਾਨ 'ਚ ਆ ਕੇ ਉਹਨਾਂ ਨੂੰ ਕਿਹਦਾ ਲੱਗਿਆ। ਦੂਸਰੇ ਨੰਬਰ ਤੇ ਇਹ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਇਖਤਿਆਰ ਕਰਕੇ ਇਹਨਾਂ ਨੂੰ ਲੋਕਾਂ ਨਾਲ ਆਪਣੇ ਪੰਜਾਬੀ ਭਰਾਵਾਂ ਨਾਲ ਮਿਲ ਕੇ ਕਿਹਦਾ ਲੱਗ ਰਿਹਾ। ਸਰਦਾਰ ਜੀ ਆਇਆਂ ਨੂੰ, ਖੁਸ਼ ਆਮਦੀਦ, ਧੰਨਵਾਦ ਕਿ ਤੁਸੀਂ ਆਪਣੇ ਪਵਿੱਤਰ ਪੈਰ ਸਾਡੀ ਧਰਤੀ ਤੇ ਪਾਏ। ਸਾਨੂੰ ਬੜਾ ਚੰਗਾ ਲੱਗਿਆ। ਆਪਣਾ ਥੋੜਾ ਤਾਰਫ ਕਰਵਾਓ ਔਰ ਪੰਜਾਬੀਆਂ ਨਾਲ ਮੇਲ ਜੋਲ ਦੇ ਬਾਰੇ ਥੋੜਾ ਦੱਸੋ। ਗੱਲ ਇਹ ਹੈ ਜੀ ਕਿ ਪਵਿੱਤਰ ਤੁਸੀਂ ਲਫ਼ਜ਼ ਇੱਕ ਯੂਜ਼ ਕੀਤਾ। ਪਹਿਲਾਂ ਤਾਂ ਧੰਨਵਾਦ ਤੁਹਾਡਾ ਕਿ ਮੈਨੂੰ ਤੁਸੀਂ ਜੀ ਆਇਆਂ ਆਖ ਦਿਓ। ਪਹਿਲਾਂ ਤਾਂ ਇੱਥੇ ਹੀ ਧੰਨਵਾਦ ਆ ਰਿਹਾ। ਪਵਿੱਤਰ ਲਫ਼ਜ਼ ਬਹੁਤ ਵੱਡਾ। ਕੀ ਬਾਤ। ਇਹ ਹੋਣਾ ਬਹੁਤ ਔਖਾ। ਮੈਂ ਪਵਿੱਤਰ ਸੋਲ ਨੂੰ ਸਮਝਦਾ ਰੂਹ। ਵਾਹ 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 ਵਾਹ। ਜਿੰਨਾ ਚਿਰ ਉਹ ਪਵਿੱਤਰ ਨਹੀਂ ਹੁੰਦੀ ਤੁਸੀਂ ਜੋ ਮਰਜ਼ੀ ਕਰੀ ਜਾਓ, ਕੁਝ ਨਹੀਂ ਹੁੰਦਾ। ਅਸੀਂ ਨਫਸ ਕਹਿੰਦੇ ਆ ਉਹਨੂੰ, ਰੂਹ ਕਹਿੰਦੇ ਆ। ਰੂਹ ਮੈਂ ਬੋਲੇ ਰੂਹ ਨੂੰ ਪਵਿੱਤਰ ਕਰਨਾ। ਸਹੀ ਸਹੀ। ਜਿਹਦੀ ਰੂਹ ਪਵਿੱਤਰ ਹੋ ਗਈ ਉਹ ਪਵਿੱਤਰ ਹੁੰਦਾ। ਇਸ ਲਈ ਮੈਂ ਪਵਿੱਤਰ ਤਾਂ ਮੈਨੂੰ ਲੱਗਦਾ ਨਹੀਂ ਮੈਂ ਹੈਗਾ। ਮੇਰੀ ਹਾਲੇ ਰੂਹ 'ਚ ਕੋਈ ਗੜਬੜ ਹੈਗੀ। ਤੇ ਰਹੀ ਦੂਸਰੀ ਗੱਲ, ਮੈਨੂੰ ਐਂ ਲੱਗਦਾ ਕਿ ਮੈਂ ਆਪਦੇ ਘਰ ਵਾਪਸ ਆ ਗਿਆ। ਮੈਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਵਾਹ 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 ਵਾਹ। ਇਹ ਜਿਹੜੀ ਲਾਈਨ ਖਿੱਚੀ ਇਹਨੂੰ ਤੁਸੀਂ ਮਿਟਾਤਾ। ਨਹੀਂ, ਮੈਨੂੰ ਤਾਂ ਕਦੇ ਲਾਈਨ ਨਜ਼ਰ ਹੀ ਨਹੀਂ ਆਈ। ਇਹ ਤਾਂ ਐਵੇਂ ਖਿੱਚੀ ਫਿਰਦੇ ਆ। ਮੈਂ ਤਾਂ ਮੰਨਦਾ ਹੀ ਨਹੀਂ ਲਾਈਨ ਨੂੰ ਜੀ। ਮੈਂ ਨਹੀਂ ਮੰਨਦਾ। ਕੀ ਬਾਤ। ਸਰਦਾਰ ਜੀ, ਮੌਜੂਦਾ ਹੁਣ ਕਿੱਥੇ ਤੁਹਾਡਾ ਰਹਿਣ ਸਹਿਣ, ਕਿਹੜੇ ਦੇਸ਼ 'ਚ ਤੁਸੀਂ ਰਹਿ ਰਹੇ ਜੇ? ਆਸਟ੍ਰੇਲੀਆ ਤੋਂ ਤੁਸੀਂ ਆਏ ਹੋ। ਮੈਲਬਰਨ। ਤੇ ਇੰਡੀਅਨ ਪੰਜਾਬ, ਚਲੋ ਪੰਜਾਬ ਤੋਂ ਕਿੱਥੋਂ ਤਾਲੁਕ? ਮੁਕਤਸਰ ਸਾਹਿਬ, ਜਿੱਥੇ 40 ਮੁਕਤਿਆਂ ਦੀ ਧਰਤੀ। ਮੁਕਤਸਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ। ਸ਼੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਜਿੱਥੇ ਲਾਸਟ 40 ਮੁਕਤ ਸ਼ਹੀਦ ਹੋਏ ਆ ਤੇ ਲਾਸਟ ਗੁਰੂ ਸਾਹਿਬ ਦੀ ਉਹ ਲੜਾਈ ਹੈ। ਦੇਹਾਂਤ ਹੋਏ ਜੇ ਉਹਨਾਂ ਦਾ। ਹਾਂ, 40 ਮੁਕਤ ਉਹ ਸਾਰੇ ਉੱਤੇ ਉਸ ਧਰਤੀ ਨੂੰ ਬੁਲੰਦ ਕਰ। ਪਾਕਿਸਤਾਨੀ ਪੰਜਾਬ ਦੇ ਵਿੱਚ ਇਹ ਜਿਹੜਾ ਇੱਕ ਮੇਲਾ ਸਜਾਇਆ ਹੈ, ਨਾਸਰ ਢਿੱਲੋਂ ਭਾਈ, ਅਹਿਮਦ ਰਜ਼ਾ ਪੰਜਾਬੀ ਭਾਈ, ਅਸੀਂ ਇਹਨਾਂ ਨਾਲ ਜੁੜੇ ਆ। ਸਾਡੇ ਵੱਡੇ ਵੀਰ ਨੇ, ਇਹਨਾਂ ਨਾਲ ਜੁੜ ਕੇ ਇਹਨਾਂ ਦੇ ਨਕਸ਼ੇ ਕਦਮ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਨੇ ਪਏ ਆ। ਮੈਨੂੰ ਦੱਸੋ ਵੀ ਇਸ ਤਰ੍ਹਾਂ ਦੇ ਮੇਲੇ ਜਿਹੜੇ ਨੇ ਅਸੀਂ ਛੋਟੇ ਹੁੰਦਿਆਂ ਵੇਖਦੇ ਹਾਂ, ਤੁਸੀਂ ਤਾਂ ਸਾਡੇ ਬਹੁਤ ਹੀ ਸਾਡੇ ਪਰਦਾਦਿਆਂ ਦੀ ਜਗ੍ਹਾ, ਦਾਦਿਆਂ ਦੀ ਜਗ੍ਹਾ ਤੇ ਉਹ ਮੇਲੇ ਇਹ ਅੱਜ ਦਾ ਮਾਹੌਲ ਵੇਖ ਕੇ ਯਾਦ ਆਏ? ਕੋਈ ਥੋੜਾ ਬਹੁਤਾ ਉਹਨਾਂ ਦਾ ਕੋਈ ਰੰਗ ਅੰਗ ਨਜ਼ਰ ਆਇਆ? ਹਾਂ, ਅੰਗ ਨਜ਼ਰ ਆਏ ਤੇ ਹੋਣੇ ਚਾਹੀਦੇ ਆ। ਇਹਨੂੰ ਕਰੋ, ਹਰ ਸਾਲ ਤੁਸੀਂ ਇੰਡੋਰਸ ਕਰ ਰਹੇ ਹੋ ਵੀ ਇਹ ਕਰੋ। ਇਹ ਕਰਨੇ ਬਣਦੇ ਆ। ਕਈ ਵਾਰੀ ਕੋਈ ਚੰਗੀ ਰੂਹ ਮਿਲ ਜਾਂਦੀ ਹੈ। ਕੀ ਪਤਾ ਕਿਹੜੇ ਵੇਲੇ ਕੋਈ ਰੂਹ ਮਿਲ ਜੇ। ਇੱਕ ਛੰਦ ਦਾ ਕੰਮ ਆ ਸਾਡਾ ਜਿਹੜਾ ਚੈਨਲ ਹੈ ਨਾ, ਸਾਡਾ ਜਿਹੜਾ ਚੈਨਲ ਹੈ ਨਾ, ਇਹਦਾ ਅਸੀਂ ਜਿਹੜਾ ਮੇਨ ਥੀਮ ਰੱਖਿਆ ਨਾ, ਉਹ ਅਸੀਂ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ। ਉਹਦੀ ਇੱਕ ਸਾਨੂੰ ਨਾ ਬੋਲਣ ਹੀ ਨਹੀਂ ਦਿੰਦੇ ਉਹਨੂੰ। ਹਾਂ, ਇਹਦੇ ਬਾਰੇ ਮੈਂ ਤੁਹਾਡੇ ਕੋਲ ਗੱਲ ਇਹ ਕਿ ਅਸੀਂ ਬੋਲਣ ਹੀ ਨਹੀਂ ਦਿੰਦੇ ਬੇਟਾ। ਜਦੋਂ ਮਾਂ ਪੈਦਾ ਕਰਦੀ ਉਹ ਤਾਂ ਬੋਲਣਾ ਚਾਹੁੰਦਾ, ਤਾਂ ਹੀ ਮਾਂ ਬੋਲੀ ਖਵਾਉਂਦੀ ਹੈ ਨਾ। ਉਹ ਤਾਂ ਮਾਂ ਕਹਿਣਾ ਚਾਹੁੰਦਾ, ਪਰ ਉਹ ਜਿਹੜੇ ਉਹ ਪਿਓ ਆ ਉਹ ਕਹਿੰਦਾ ਨਹੀਂ ਤੂੰ ਕੁਝ ਹੋਰ ਬੋਲ ਦੇ। ਉਹ ਤਾਂ ਬੋਲਣਾ ਚਾਹੁੰਦਾ। ਅਸੀਂ ਬੋਲਣ ਨਹੀਂ ਦਿੰਦੇ। ਹੱਲ ਦੱਸੋ। ਬੋਲਣ ਦਿਓ, ਪਰ ਹੱਲ ਤਾਂ ਨਿੱਕਾ ਜਿਹਾ ਹੀ ਹੈ, ਕੁਝ ਵੀ ਨਹੀਂ। ਜੇ ਘਰ ਦਾ ਮਾਹੌਲ ਬਦਲ ਲਈਏ ਨਾ, ਸਰਕਾਰਾਂ ਦੀ ਕੀ ਹਿੰਮਤ ਆ ਪੰਜਾਬੀ ਨਾਲ ਬੋਲਣ ਦੇਣ। ਘਰੋਂ ਹੀ ਬੁਲਾ ਦਿਓ ਉਹਨੂੰ, ਛੇੜ ਹੀ ਐਸੀ ਪਾ ਦਿਓ, ਕਚੇਲੀ ਐਸੀ ਪਾ ਦਿਓ, ਬੋਲੇ ਹੀ ਪੰਜਾਬੀ। ਜੋ ਬੋਲੂ ਪੰਜਾਬੀ ਸਕੂਲ ਜਾ ਕੇ ਬੋਲੂ ਹੀ ਪੰਜਾਬੀ। ਉਹ ਜੋ ਸਕੂਲ ਗਿਆ ਉਹਨੇ ਬੋਲਣੀ ਪੰਜਾਬੀ ਹੈ। ਜਦੋਂ ਪੰਜਾਬੀ ਲੱਭੇਗੀ ਪੰਜਾਬੀ ਬੋਲਣ ਤੇ ਮਜਬੂਰ ਹੋ ਜਾਏਗਾ। ਉਹ ਜਿਹੜਾ ਅਧਿਆਪਕ ਆ, ਉਹਦਾ ਜਿਹੜਾ ਉਸਤਾਦ ਆ, ਉਹਨੂੰ ਪੰਜਾਬੀ 'ਚ ਪੁੱਛੂਗਾ, ਫਿਰ ਉਹਨੂੰ ਪੰਜਾਬੀ ਆਪੇ ਪੜ੍ਹਾ ਦੂ। ਕਿਉਂਕਿ ਘਰ ਦਾ ਮਾਹੌਲ, ਅਸਲ ਦੇ ਵਿੱਚ ਅਸੀਂ ਘਰ ਦਾ ਮਾਹੌਲ ਹੀ ਠੀਕ ਨਹੀਂ ਕਰ ਰਹੇ। ਸਹੀ। ਅਸੀਂ ਆਪ ਉਹ ਕੀ ਕਹਿੰਦੇ, ਅਸੀਂ ਭਟਕਣਾ 'ਚ ਪਏ ਫਿਰਦੇ ਆ। ਘਰ ਦਾ ਮਾਹੌਲ ਗੰਦਾ ਕਰੀ ਫਿਰਦੇ ਆ। ਜਿਹੜੀ ਬੋਲੀ ਆ ਨਾ, ਇਸ ਨੂੰ ਜਿਹੜੇ ਧਰਮ ਆ ਜਾਂ ਕੁਝ ਵੀ ਤੁਹਾਡੇ ਉੱਥੋਂ ਦੂਰ ਕਰ ਦਿਓ। ਇਹ ਤਾਂ ਕੋਈ ਤਾਲੁਕ ਨਹੀਂ। ਸਾਡੇ ਨਾਲ ਸਨ ਡਾਕਟਰ ਦਿਗਤਾਰ ਸਿੰਘ ਸੋਹਲੀ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਇਹਨਾਂ ਦਾ ਤਾਲੁਕ। ਮੈਲਬਰਨ ਆਸਟ੍ਰੇਲੀਆ ਦੇ ਵਿੱਚ ਅੱਜ ਕੱਲ੍ਹ ਇਹ ਆਪਣੀ ਰਹਿਤ ਬਣਾਈ ਖਲੋਤੇ ਨੇ, ਲੇਕਿਨ ਪੰਜਾਬੀ ਦੇ ਨਾਲ ਜਿਹੜੀ ਖਿੱਚ ਹੈ, ਪੰਜਾਬੀ ਨਾਲ ਜਿਹੜਾ ਮੋਹ ਹੈ, ਉਹਦੇ ਤੋਂ ਦੂਰ ਨਹੀਂ ਹੋ ਸਕੇ। ਵਾਲ ਚਿੱਟੇ ਹੋ ਗਏ ਨੇ, ਦਿਲ ਜਵਾਨ ਹੈ, ਕਿਉਂਕਿ ਪੰਜਾਬੀ ਨੇ ਤੇ ਕਹਿੰਦੇ ਨੇ ਸ਼ੇਰਾਂ ਦੀ ਕੌਮ ਹੈ ਪੰਜਾਬੀ। ਇਹਨਾਂ ਨਾਲ ਗੱਲਬਾਤ ਕਰਕੇ ਸਾਡਾ
ਜਵਾਨ ਹੋਣ ਦਾ ਜਜ਼ਬਾ ਦੁਬਾਰਾ ਤਾਜ਼ਾ ਹੋ ਗਿਆ ਕਿ ਇਹ ਜਜ਼ਬਾ ਹਰ ਪੰਜਾਬੀ ਦੇ ਦਿਲ ਦੇ ਵਿੱਚ ਆਪਣੀ ਜ਼ੁਬਾਨ ਵਾਸਤੇ, ਆਪਣੀ ਮਾਂ ਬੋਲੀ ਵਾਸਤੇ ਹੋਣਾ ਚਾਹੀਦਾ। ਮੈਂ ਉਹਨਾਂ ਨੂੰ ਇੱਕ ਸਵਾਲ ਰੱਖਿਆ, ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ? ਉਹਨਾਂ ਕਿਹਾ ਉਹਨੂੰ ਸਿਰਫ ਬੋਲਣ ਦਿਵੋ। ਉਹਦੀ ਮਾਂ, ਉਹ ਮਾਂ ਦੇ ਨਾਲ ਜਿਹੜੀ ਬੋਲੀ ਬੋਲਣਾ ਚਾਹੁੰਦਾ ਹੈ ਤੁਸੀਂ ਉਹਨੂੰ ਬੋਲਣ ਦਿਵੋ, ਠੀਕ ਹੈ? ਉਹਨੂੰ ਸਿਰਫ ਬੋਲਣ ਦਿਵੋ, ਉਹਨੂੰ ਬੋਲਣ ਤੋਂ ਨਾ ਰੋਕੋ। ਕਿਉਂਕਿ ਮਾਂ ਬੋਲੀ ਦਾ ਮਤਲਬ ਹੈ ਕਿ ਜਿਹੜੀ ਮਾਂ ਦੇ ਨਾਲ ਉਹ ਬੋਲੀ ਬੋਲਦਾ ਹੈ ਜਾਂ ਮਾਂ ਦੇ ਨਾਲ ਜਿਹੜਾ ਉਹਦਾ ਕਨਵਰਸੇਸ਼ਨ ਲੈਵਲ ਹੈ, ਜਿਹੜਾ ਮਾਂ ਦੇ ਨਾਲ ਉਹਦੀ ਸਾਂਝ ਹੈ, ਉਹਦੇ ਤੋਂ ਉਹਨੂੰ ਹਟਾਓ ਨਾ, ਉਹਨੂੰ ਸਿਰਫ ਬੋਲਣ ਦਿਵੋ ਤੇ ਪੰਜਾਬੀ ਆਪੇ ਹੀ ਪ੍ਰਚਾਰ ਕਰ ਜਾਏਗੀ। ਬਹੁਤ ਸ਼ੁਕਰੀਆ ਸਰਦਾਰ ਜੀ। ਉਹਨੇ ਜਦੋਂ ਮਾਂ ਦੇ ਥਣ ਤੋਂ ਦੁੱਧ ਲੈਣਾ ਉਹਨੇ ਮੰਗਣਾ ਮਾਂ ਤੋਂ, ਜੇ ਟੁੱਕ ਮੰਗਣਾ ਤਾਂ ਮਾਂ ਤੋਂ ਟੁੱਕ ਬੋਲ ਕੇ ਮੰਗਣਾ ਉਹਨੇ, ਕਿਉਂਕਿ ਮਾਂ ਟੁੱਕ ਬੋਲਦੀ ਆ। ਕੋਈ ਜ਼ੁਬਾਨ ਤੇ ਉਹਨੇ ਕੋਈ ਨਾ ਕੋਈ ਇਸਤੇਮਾਲ ਕਰਨੀ ਹੈ।